ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪਾਕਿਸਤਾਨ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਸਹਿਯੋਗੀ ਨਾਸਰ ਅਲੀ ਜੀ ਜੋ ਕਿ ਇਸ ਸਮੇਂ ਲਾਹੌਰ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ। ਨਾਸਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਮੈਡਮ। ਨਾਸਰ ਜੀ, ਕਾਫੀ ਦਿਨਾਂ ਤੋਂ ਰੇੜਕਾ ਚੱਲ ਰਿਹਾ ਸੀ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਦਾ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਵਜ਼ਾਰਤ ਹੋਵੇਗੀ, ਅੱਗੇ ਕੀ ਹੋਵੇਗਾ। ਕੱਲ हैरानीजनक जो स्टैप लए गए ने नो कॉन्फिडेंस मोशन की जी वोटिंग की बजाय उन्हें अपनी हुकूमत आप ही खत्म कर दी। बिल्कुल इमरान खान साहब ਜਿਹੜੇ ਹੈਗੇ ਸੀ ਉਹ ਖੁਦਕਸ਼ ਬੰਬਾਰ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਪਣੀ ਹਕੂਮਤ ਸੁੱਟ ਕੇ ਇੱਕ ਧਮਾਕਾ ਕਰ ਦਿੱਤਾ। ਅਸੀਂ ਬੜੇ ਅਰਸੇ ਤੋਂ ਇਹਦੇ ਉੱਪਰ ਗੱਲ ਕਰ ਰਹੇ ਸੀ ਤੇ ਅਸੀਂ ਇੱਕ ਲੰਬੀ ਡਿਟੇਲ ਗੁਫ਼ਤਗੂ ਇੱਥੇ ਚੱਲ ਰਹੀ ਸੀ ਤੇ ਬਾਜ਼ ਲੋਕਾਂ ਨੇ ਜਿਹੜੇ ਬੜੇ ਮੰਝੇ ਹੋਏ ਲੋਕ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਤਹਿਰੀਕੇ ਅਦਮ ਇਤਮਾਦ ਜਿਹੜੀ ਹੈਗੀ ਇਹ ਨਹੀਂ ਹੋਏਗੀ। ਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਹੈਗੀ ਕਿ ਉਹ ਕਿਉਂ ਇਸ ਤਰ੍ਹਾਂ ਕਹਿੰਦੇ ਹੈਗੇ, ਲੇਕਿਨ ਇਮਰਾਨ ਖਾਨ ਸਾਹਿਬ ਦੀ ਕੀ ਪਾਲਿਸੀ ਸੀ, ਉਹਨਾਂ ਨੇ ਕੀ ਸਮਝਦੇ ਹੋਏ ਇਹ ਕਦਮ ਚੁੱਕਿਆ ਤੇ ਇੱਕ ਐਡਾ ਵੱਡਾ ਕਦਮ ਇਹ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਪੜ੍ਹਿਆ ਲਿਖਿਆ ਤਬਕਾ ਹੈ, ਜਿਹੜਾ ਮਖਸੂਸ ਤਬਕਾ ਹੈ, ਉਹ ਕਹਿ ਰਿਹਾ ਹੈ ਕਿ ਇਸ ਨਾ ਸਿਰਫ ਕਨਸਟੀਟਿਊਸ਼ਨ ਤੋੜਿਆ ਹੈ, ਨਾ ਸਿਰਫ ਆਇਨ ਤੋੜਿਆ ਹੈ, ਬਲਕਿ ਕੌਮ ਦੇ ਨਾਲ ਮਜ਼ਾਕ ਕੀਤਾ ਹੈਗਾ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ, ਤੁਸੀਂ ਅਗਰ ਪਾਵਰ ਦੇ ਵਿੱਚ ਹੈਗੇ ਹੋ, ਤਾਕਤ ਦੇ ਵਿੱਚ ਹੈਗੇ ਹੋ ਤੇ ਤੁਹਾਡੇ ਲਈ ਅਖਲਾਕੀਆ, ਤੁਹਾਡੇ ਲਈ ਐਥਿਕਸ, ਤੁਹਾਡੇ ਲਈ ਲਾਅ, ਕਾਨੂੰਨ, ਆਇਨ, ਕਨਸਟੀਟਿਊਸ਼ਨ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਅਗਰ ਤੁਸੀਂ ਤਾਕਤ ਚਾਹਤੇ ਤੁਸੀਂ ਕੁਝ ਵੀ ਕਰ ਸਕਦੇ ਹੋ। ਹੁਣ ਅਸੀਂ ਕੱਲ ਦੇ ਦਿਨ ਤੇ ਆਉਂਦੇ ਹਾਂ। ਕੱਲ ਜਦੋਂ 11:30 ਵਜੇ ਕੌਮੀ ਅਸੈਂਬਲੀ ਦਾ ਇਜਲਾਸ ਸੀ ਤੇ ਐਤਵਾਰ ਨੂੰ ਇਹ ਇਜਲਾਸ ਰੱਖਿਆ ਗਿਆ ਤੇ ਕਿਹਾ ਇਹ ਜਾ ਰਿਹਾ ਸੀ ਕਿ ਨੰਬਰਸ ਗੇਮ ਹੋਣਗੀਆਂ, ਯਾਨੀ ਕਿ ਆਪੋਜੀਸ਼ਨ ਦੇ ਕੋਲ ਇੰਨੇ ਬੰਦੇ ਹੋਣਗੇ, ਹਕੂਮਤ ਦੇ ਕੋਲ ਇੰਨੇ ਬੰਦੇ ਹੋਣਗੇ। ਈਵਨ ਇਹ ਕਿ ਜਦੋਂ ਸਾਡੇ ਵਜ਼ੀਰ ਦਾਖਲਾ ਸ਼ੇਖ ਰਸ਼ੀਦ ਸਾਹਿਬ ਕੋਲ ਇੱਕ ਸਹਾਫੀ ਨੇ ਸਵਾਲ ਕੀਤਾ ਕਿ ਕੀ ਹੋਣ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਵੋਟਿੰਗ ਨਹੀਂ ਹੋਏਗੀ। ਕੀ ਹੋਣ ਜਾ ਰਿਹਾ ਮੈਨੂੰ ਵੀ ਨਹੀਂ ਪਤਾ ਹੈਗਾ, ਕਿਉਂਕਿ ਇਮਰਾਨ ਖਾਨ ਸਾਹਿਬ ਦੀ ਪਾਲਿਸੀ ਉਹਨਾਂ ਨੇ ਦੱਸਦੇ ਕਿਹਾ ਕਿ ਖਾਨ ਸਾਹਿਬ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਕਿ ਹੁਣ ਸਾਡੇ ਨਾਲ ਵੀ ਡਿਸਕਸ ਨਹੀਂ ਕਰ ਰਹੇ, ਉਹਨੂੰ ਰਾਜ਼ ਦੇ ਵਿੱਚ ਰੱਖ ਰਹੇ ਹੈਗੇ ਨੇ। ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਸਟੇਟਮੈਂਟ ਦਿੱਤਾ ਤੇ ਇੱਕ ਵਾਰੀ ਫਿਰ ਖਲਬਲੀ ਜੀ ਮਚ ਗਈ ਕਿ ਖਾਨ ਸਾਹਿਬ ਹੁਣ ਜਿਹੜਾ ਹੈਗਾ ਉਹ ਕਿਹੜਾ ਸਰਪ੍ਰਾਈਜ਼ ਦੇਣ ਜਾ ਰਹੇ ਨੇ, ਉਹ ਕੀ ਕਰਨ ਜਾ ਰਹੇ ਨੇ। ਖੈਰ ਉਹਨਾਂ ਨੇ ਰਿਕਾਰਡਡ ਬਿਆਨ, ਖਾਨ ਸਾਹਿਬ ਦਾ ਇੱਕ ਰਿਕਾਰਡਡ ਬਿਆਨ ਸੀ ਜਿਹੜਾ ਅਸੈਂਬਲੀ ਦੇ ਵਿੱਚ, ਕੌਮੀ ਅਸੈਂਬਲੀ 'ਚ ਪਹੁੰਚਣ ਤੋਂ ਪਹਿਲੇ ਇੱਕ ਰਿਕਾਰਡਡ ਬਿਆਨ ਉਹਨਾਂ ਨੇ ਪਹਿਲੇ ਰਿਕਾਰਡ ਕਰਕੇ ਰੱਖਿਆ ਸੀ, ਯਾਨੀ ਕਿ ਪ੍ਰੀ ਪਲਾਨ ਸੀ ਸਾਰਾ ਕੁਝ ਪ੍ਰੀ ਪਲਾਨ ਸੀ। ਪ੍ਰੀ ਪਲਾਨ ਕਰਕੇ ਉਹਨਾਂ ਨੇ ਇੱਕ ਆਡੀਓ ਰਿਕਾਰਡ ਕਰਕੇ ਰੱਖੀ ਹੋਈ ਸੀ, ਵੀਡੀਓ ਆਪਣੀ ਰਿਕਾਰਡ ਕਰਕੇ ਰੱਖੀ ਹੋਈ ਸੀ ਜਿਹੜੀ ਫੌਰਨ ਅਸੈਂਬਲੀਆਂ ਟੁੱਟਣ ਤੋਂ ਫੌਰਨ ਬਾਅਦ ਉਹ ਵੀਡੀਓ ਜਿਹੜੀ ਕੌਮ ਦੇ ਨਾਲ ਖਿਤਾਬ ਹੈਗਾ ਸੀ ਉਹਨੂੰ ਜਿਹੜਾ ਹੈਗਾ ਵਾਇਰਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਸ ਉਹਨਾਂ ਨੇ ਕਿਹਾ ਕਿ ਮੈਂ ਪ੍ਰੈਜ਼ੀਡੈਂਟ ਨੂੰ ਮਸ਼ਵਰਾ ਦਿੱਤਾ ਹੈਗਾ ਕਿ ਅਸੈਂਬਲੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਤਹਿਲੀਲ ਕਰ ਦਿੱਤਾ ਜਾਵੇ, ਉਹਨਾਂ ਨੂੰ ਡਿਸੋਲਵ ਕਰ ਦਿੱਤਾ ਜਾਵੇ। ਹੁਣ ਅਸੀਂ ਗੱਲ ਕਰਦੇ ਹੈਗੇ ਕਿ ਇਹ ਅਸਲ ਦੇ ਵਿੱਚ ਇੱਕ ਚੀਜ਼ ਆਈਨੀ ਆ ਜਾਂ ਗੈਰ ਆਈਨੀ ਹੈ, ਅਸਲ 'ਚ ਇਹ ਕੀ ਮਸਲਾ ਕੀ ਹੈਗਾ, ਮੁੱਦਾ ਕੀ ਹੈਗਾ ਹੈ। ਜਿਹੜੀ ਆਪੋਜੀਸ਼ਨ ਹੈਗੀ ਹੈ, ਆਪੋਜੀਸ਼ਨ ਦੀ ਬੜੀ ਪੂਰੀ ਉਮੀਦ ਸੀ ਕਿ ਜਦੋਂ ਅਸੀਂ ਪਾਰਲੀਮੈਂਟ 'ਚ ਜਾਵਾਂਗੇ ਉੱਥੇ ਵੋਟਿੰਗ ਹੋਏਗੀ, ਵੋਟ ਹੋ ਕੇ ਤੇ ਅਸੀਂ ਤਹਿਰੀਕੇ ਅਦਮ ਇਤਮਾਦ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਤਹਿਰੀਕ ਅਸੀਂ ਲੈ ਕੇ ਆਏ ਅਸੀਂ ਸਕੂਨ ਦੇ ਨਾਲ ਜਿੱਤ ਜਾਣੀ ਹੈ। ਅਸਾਂ ਆਪੋਜੀਸ਼ਨ ਇਸ ਗੁਮਾਨ 'ਚ ਸੀ, ਆਪੋਜੀਸ਼ਨ ਦੇ ਵਹਿਮੋ ਗੁਮਾਨ 'ਚ ਵੀ ਨਹੀਂ ਸੀ ਹੈਗਾ ਕਿ ਇਹ ਕੰਮ ਵੀ ਹੋਏਗਾ। ਉਸ ਤੋਂ ਬਾਅਦ ਜਦੋਂ ਸਾਡੇ ਵਫਾਕੀ ਵਜ਼ੀਰ ਕਾਨੂੰਨ ਜਿਹੜੇ ਹੈਗੇ ਨੇ ਫਵਾਦ ਚੌਧਰੀ, ਉਹਨਾਂ ਨੇ ਖੜੇ ਹੋ ਕੇ ਜਿਹੜਾ ਹੈਗਾ ਸੀ ਸਪੀਕਰ ਨੂੰ ਮੁਖਾਤਿਬ ਕਰਦੇ ਹੋਏ ਕਿਹਾ ਕਿ ਜਿਹੜੀ ਤਹਿਰੀਕੇ ਅਦਮ ਇਤਮਾਦ ਨੋ ਕੌਨਫੀਡੈਂਸ ਮੋਸ਼ਨ ਆਪੋਜੀਸ਼ਨ ਵੱਲੋਂ ਲਿਆਈ ਗਈ ਹੈ ਉਹ ਜਿਹੜੀ ਹੈਗੀ ਹੈ ਟੋਟਲ ਸਾਡੀ ਮੁਲਕ ਦੇ ਸਾਲਮੀਅਤ ਦੇ ਖਿਲਾਫ ਹੈਗੀ ਹੈ, ਸਾਡੇ ਮੁਲਕ ਦੀ ਐਗਜ਼ਿਸਟੈਂਸ ਦੇ ਖਿਲਾਫ ਹੈਗੀ ਹੈ, ਕਿਉਂਕਿ ਬੈਰੂਨੀ ਤਾਕਤਾਂ, ਖਾਨ ਸਾਹਿਬ ਨੂੰ ਖਤ ਵੀ ਅਮਰੀਕਾ ਵੱਲੋਂ ਮਿਲਿਆ ਹੈਗਾ, ਬੈਰੂਨੀ ਤਾਕਤਾਂ ਵੀ ਇਨਵੋਲਵ ਹੈਗੀਆਂ ਨੇ ਤੇ ਇਹ ਬੈਰੂਨੀ ਤਾਕਤਾਂ ਮਿਲ ਕੇ ਆਪੋਜੀਸ਼ਨ ਦੇ ਨਾਲ ਮਿਲ ਕੇ ਸਾਡੀ ਹਕੂਮਤ ਨੂੰ ਸੁੱਟਣਾ ਚਾਹੁੰਦੀਆਂ ਨੇ। ਇਸ ਲਈ ਤਹਿਰੀਕੇ ਅਦਮ ਇਤਮਾਦ ਜਿਹੜੀ ਇਹਨੂੰ ਮੁਸਤਰਦ ਕਰ ਦਿੱਤਾ ਜਾਵੇ। ਤੇ ਸਪੀਕਰ ਕਾਸਮ ਸੂਰੀ ਨੇ ਜਿਹੜਾ ਹੈਗਾ ਡਿਪਟੀ ਸਪੀਕਰ ਦੇ ਜਿਹੜੇ ਹੈਗੇ ਨੇ ਉਸ ਟਾਈਮ ਸਪੀਕਰ ਦੇ ਸਰਫਰਾਜ਼ ਜਿਹੜੇ ਫਰਾਇਜ਼ ਸੀ ਸਰ ਅੰਜਾਮ ਦੇ ਰਹੇ ਸੀ ਤੇ ਉਹਨਾਂ ਨੇ ਡਿਪਟੀ ਸਪੀਕਰ ਨੇ ਇਹ ਗੱਲ ਕਹੀ ਕਿ ਜਿਹੜੀ ਤਹਿਰੀਕੇ ਅਦਮ ਇਤਮਾਦ ਹੈਗੀ ਆ, ਨੋ ਕੌਨਫੀਡੈਂਸ ਮੋਸ਼ਨ ਜਿਹੜੀ ਹੈਗੀ ਹੈ, ਅਸੀਂ ਇਹਨੂੰ ਮੁਸਤਰਦ ਕਰਦੇ ਹਾਂ ਕਿਉਂਕਿ ਕੌਮੀ ਸਾਲਮੀਅਤ ਦੇ ਖਿਲਾਫ ਆ। ਅਸੀਂ ਜਿਹੜਾ ਹੈਗਾ ਉਹ ਆਰਟੀਕਲ 5 ਦੇ ਤਹਿਤ ਜਿਹਦੇ ਵਿੱਚ ਅਗਰ ਮੁਲਕ ਨੂੰ ਇਹ ਕਿਸੇ ਵੀ ਕਿਸਮ ਦੀ ਬੈਰੂਨੀ ਸਾਜ਼ਿਸ਼ ਦਾ ਖਤਰਾ ਹੋਵੇ ਤੇ ਮੁਲਕੀ ਸਾਲਮੀਅਤ ਦਾ ਖਤਰਾ ਹੋਵੇ ਤੇ ਅਸੀਂ ਉਹ ਆਰਟੀਕਲ 5 ਨੂੰ ਯੂਜ਼ ਕਰਦਿਆਂ ਹੋਇਆ ਅਸੀਂ ਜਿਹੜਾ ਹੈਗਾ ਇਹਨੂੰ ਮੁਸਤਰਦ ਕਰ ਦਿਆਂਗੇ। ਉਸ ਤੋਂ ਬਾਅਦ ਪਾਰਲੀਮੈਂਟ 'ਚ ਇੱਕ ਸ਼ੋਰ ਸ਼ੁਰੂ ਹੋ ਗਿਆ, ਇੱਕ ਗਮੋ ਗੁੱਸਾ ਸ਼ੁਰੂ ਹੋ ਗਿਆ। ਆਪੋਜੀਸ਼ਨ ਨੇ ਧਰਨਾ ਦੇ ਦਿੱਤਾ, ਆਪੋਜੀਸ਼ਨ ਨੇ ਆਪਣਾ ਸਪੀਕਰ ਬਿਠਾ ਕੇ ਵੋਟਿੰਗ ਕਰਵਾ ਕੇ ਮੈਸੇਜ ਦਿੱਤਾ ਕਿ ਦੇਖੋ ਸਾਡੇ 180 ਤੋਂ 85 ਅਰਕਾਨ ਮੌਜੂਦ ਹੈਗੇ ਜਦਕਿ ਸਾਨੂੰ 172 ਵੋਟ ਸਿਰਫ ਚਾਹੀਦੇ। ਆਪੋਜੀਸ਼ਨ ਇਹ ਵੀ ਕਹਿੰਦੀ ਨਜ਼ਰ ਆਈ ਕਿ ਜਿਹੜਾ ਇਹਨਾਂ ਨੇ ਫੈਸਲੇ ਲਏ ਨੇ ਇਹ ਇਮਰਾਨ ਖਾਨ ਸਰਕਾਰ ਨੇ ਕਿ ਕਨਸਟੀਟਿਊਸ਼ਨ ਤੋਂ ਤੋੜਿਆ ਗਿਆ ਹੈ, ਤੋੜ ਕੇ ਫੈਸਲੇ ਲਏ ਗਏ ਨੇ, ਇਹ ਵਿਰੋਧ ਦੇ ਵਿੱਚ ਫੈਸਲੇ ਲਏ ਗਏ ਨੇ, ਜਦਕਿ ਹਕੂਮਤ ਤੁਹਾਡੀ ਕਹਿ ਰਹੀ ਹੈ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਹੀ ਅਸੈਂਬਲੀ ਤੋੜੀ ਗਈ ਹੈ।
ਬਿਲਕੁਲ ਤੁਹਾਡਾ ਸਵਾਲ ਜਿਹੜਾ ਬੜਾ ਵੈਲਿਡ ਹੈ। ਇਹ ਸਵਾਲ ਇਸ ਤਰ੍ਹਾਂ ਹੈ ਕਿ ਆਪੋਜੀਸ਼ਨ ਜਿਹੜੀ ਹੈਗੀ ਹੈ ਉਹ ਜਿਹੜੀ ਗੱਲ ਕਰ ਰਹੀ ਹੈ ਕਿ ਹਕੂਮਤ ਨੇ ਗੈਰ ਆਇਨੀ ਯਾਨੀ ਕਿ ਕਨਸਟੀਟਿਊਸ਼ਨ ਤੋੜ ਕੇ ਇਹ ਫੈਸਲਾ ਲਿਆ ਹੈ, ਜਦਕਿ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਕਨਸਟੀਟਿਊਸ਼ਨ ਦਾ ਇਸਤੇਮਾਲ ਕਰਦੇ ਹੋਏ ਇਹ ਫੈਸਲਾ ਲਿਆ ਹੈ। ਹੁਣ ਅਗਰ ਅਸੀਂ ਬਾਰੀਕੀ ਦੇ ਨਾਲ ਦੇਖਿਆ ਜਾਵੇ ਤੇ ਜਿਹੜੀ ਆਪੋਜੀਸ਼ਨ ਹੈਗੀ ਹੈ ਉਹ ਇਸ ਟਾਈਮ ਬਿਲਕੁਲ ਠੀਕ ਕਹਿ ਰਹੀ ਹੈ, ਕਿਉਂਕਿ ਤੁਸੀਂ ਜਿਹੜਾ ਆਰਟੀਕਲ 5 ਦੀ ਗੱਲ ਕਰ ਰਹੀ ਹੈ ਨਾ ਹਕੂਮਤ, ਉਹ ਆਰਟੀਕਲ 5 ਨੂੰ ਸਾਬਤ ਵੀ ਕਰਨਾ ਹੈ। ਇੱਕ ਖੱਤ ਕਿਸ ਤਰ੍ਹਾਂ ਸਾਬਤ ਕਰੇਗਾ? ਅਗਰ ਖਾਨ ਸਾਹਿਬ ਨੂੰ ਖੱਤ ਮਿਲਿਆ ਬੈਰੂਨੀ ਸਾਜ਼ਿਸ਼ਾਂ ਹੋ ਰਹੀਆਂ ਨੇ ਤੇ ਉਹ ਅਦਾਲਤ 'ਚ ਪਹਿਲੇ ਜਾਏਗਾ, ਅਦਾਲਤ 'ਚ ਜਰਾ ਹੋਏਗੀ, ਸਿਕਿਉਰਿਟੀ ਕੌਂਸਲ ਵੱਲੋਂ ਕੋਈ ਜਵਾਬ ਆਏਗਾ, ਫੌਜ ਵੱਲੋਂ ਕੋਈ ਜਵਾਬ ਆਏਗਾ, ਸਾਡੇ ਸਿਕਿਉਰਿਟੀ ਅਦਾਰੇ ਉਸ ਚੀਜ਼ ਦੀ ਤਾਇਦ ਕਰਨਗੇ ਜਾਂ ਹਾਂ ਕਰਨਗੇ ਜਾਂ ਨਾ ਕਰਨਗੇ, ਦੱਸਣਗੇ ਕਿ ਹਾਂ ਵੀ ਵਾਕਈ ਬੈਰੂਨੀ ਸਾਜ਼ਿਸ਼ਾਂ ਜਿਹੜੀਆਂ ਹੈਗੀਆਂ ਖਾਨ ਸਾਹਿਬ ਨੂੰ ਸੁੱਟ ਰਹੀਆਂ, ਫਿਰ ਕਹਿ ਸਕਦੇ ਕਿ ਅਸੀਂ ਆਰਟੀਕਲ 5 ਦਾ ਇਸਤੇਮਾਲ ਕਰਦੇ ਹੋਏ ਅਸੀਂ ਜਨਾਬੇ ਵਾਲਾ ਤਹਿਰੀਕ ਅਦਮ ਇਤਮਾਦ ਮੁਸਤਰਦ ਕਰ ਦਿੱਤੀ ਹੈ। ਅਗਰ ਕੁਝ ਕਾਰਵਾਈ ਤਾਂ ਹੋਈ ਨਹੀਂ ਹੁਣ, ਜਦਕਿ ਜਿਹੜੀ ਆਪੋਜੀਸ਼ਨ ਹੈਗੀ ਆ ਉਹ ਕਹਿ ਰਹੀ ਹੈ ਕਿ ਗੈਰ ਆਇਨੀ ਕੰਮ ਕੀਤਾ ਹੈਗਾ, ਕਨਸਟੀਟਿਊਸ਼ਨ ਦੇ ਖਿਲਾਫ ਕੰਮ ਕੀਤਾ ਹੈਗਾ। ਆਪੋਜੀਸ਼ਨ ਦੀ ਗੱਲ ਬਿਲਕੁਲ ਬਜਾਇਆ ਹੈਗੀ ਹੈ, ਕਿਉਂਕਿ ਖਾਨ ਸਾਹਿਬ ਨੇ ਤਹਿਰੀਕ ਅਦਮ ਇਤਮਾਦ ਜਿਹੜੀ ਹੁੰਦੀ ਹੈ ਉਹ ਆਇਨ ਦੇ ਮੁਤਾਬਿਕ ਹੀ ਆਂਦੀ ਹੈਗੀ ਹੈ। ਉਹ ਆਇਨ ਦੇ ਮੁਤਾਬਿਕ ਹੀ ਆ ਕੇ ਤੇ ਕੋਈ ਵੀ ਆਪੋਜੀਸ਼ਨ ਸਾਲ ਦੇ 1 ਸਾਲ ਬਾਅਦ ਆਪਣੇ ਆਇਨੀ ਤਰੀਕੇ ਨੂੰ ਇਸਤੇਮਾਲ ਕਰਦੇ ਹੋਏ, ਆਪਣੀ ਕਨਸਟੀਟਿਊਸ਼ਨ ਨੂੰ ਇਸਤੇਮਾਲ ਕਰਦੇ ਹੋਏ ਆਪਣੇ ਸਿਟਿੰਗ ਵਜ਼ੀਰ ਆਜ਼ਮ ਦੇ ਖਿਲਾਫ ਤਹਿਰੀਕ ਅਦਮ ਇਤਮਾਦ ਲਿਆ ਸਕਦੀ ਹੈ। ਜਦੋਂ ਤਹਿਰੀਕ ਅਦਮ ਇਤਮਾਦ ਕਨਸਟੀਟਿਊਸ਼ਨ ਨੂੰ ਇਸਤੇਮਾਲ ਕਰਦੇ ਹੋਏ ਆਪੋਜੀਸ਼ਨ ਲੈ ਆਈ ਤੇ ਫਿਰ ਉੱਥੇ ਹੱਕ ਬਣਦਾ ਸੀ ਵੋਟਿੰਗ ਕਰਵਾਉਣਾ। ਆਇਨੀ ਤਰੀਕਾ ਇਹੀ ਹੁੰਦਾ ਹੈ, ਜਮਹੂਰੀ ਤਰੀਕਾ ਇਹੀ ਹੁੰਦਾ ਹੈ, ਲੇਕਿਨ ਡੈਮੋਕ੍ਰੇਸੀ ਜਮਹੂਰੀਅਤ ਦੀਆਂ ਧੱਜੀਆਂ ਉਡਾਈਆਂ ਗਈਆਂ, ਆਇਨ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਖਾਨ ਸਾਹਿਬ ਵੱਲੋਂ, ਤੇ ਉਹਨਾਂ ਨੇ ਜਨਾਬੇ ਵਾਲਾ ਇਹਨੂੰ ਮੁਸਤਰਦ ਕਰਦੇ ਹੋਏ ਉਹਨਾਂ ਨੇ ਅਸੈਂਬਲੀਆਂ ਤਹਿਲੀਲ ਕਰ ਦਿੱਤੀਆਂ, ਡਿਸੋਲਵ ਕਰ ਦਿੱਤੀਆਂ ਤੇ ਆਪਣੀ ਹਕੂਮਤ ਆਪ ਹੀ ਸੁੱਟ ਦਿੱਤੀ ਹੈਗੀ ਹੈ। ਉਹਦੇ ਵਿੱਚ ਇਹ ਹੁੰਦਾ ਹੈਗਾ ਕਿ ਆਇਨ ਦੀ 58 ਜਿਹੜੀ 58 ਸ਼ਿਕ ਹੈਗੀ ਹੈ ਉਹਦੇ ਮੁਤਾਬਿਕ ਜਿਹੜਾ ਈਵਾਨੇ ਬਾਲਾ ਜਿਹਨੂੰ ਅਸੀਂ ਕਹਿੰਦੇ ਸੈਨੇਟ ਜਿਹਨੂੰ ਕਹਿੰਦੇ ਆ, ਉਹ ਤਹਿਲੀਲ ਨਹੀਂ ਹੋ ਸਕਦਾ, ਸਿਰਫ ਕੌਮੀ ਅਸੈਂਬਲੀ ਤਹਿਲੀਲ ਹੋ ਸਕਦੀ ਹੈਗੀ ਹੈ। ਜਦੋਂ ਕੌਮੀ ਅਸੈਂਬਲੀ ਤਹਿਲੀਲ ਹੋ ਸਕਦੀ ਹੈ ਆਇਨ ਦੇ ਆਰਟੀਕਲ 58 ਦੇ ਮੁਤਾਬਿਕ, ਇਹ ਕੌਮੀ ਅਸੈਂਬਲੀ ਡਾਇਰੈਕਟ ਜਿਹੜਾ ਹੈਗਾ 18ਵੀਂ ਤਰਮੀਮ ਤੋਂ ਪਹਿਲੇ ਡਾਇਰੈਕਟ ਪ੍ਰੈਜ਼ੀਡੈਂਟ ਜਿਹੜਾ ਇਹਨੂੰ ਡਿਸੋਲਵ ਕਰ ਸਕਦਾ ਸੀ, ਤਹਿਲੀਲ ਕਰ ਸਕਦਾ ਸੀ, ਲੇਕਿਨ ਜਦੋਂ 18ਵੀਂ ਤਰਮੀਮ ਹੋ ਗਈ ਉਸ ਤੋਂ ਬਾਅਦ ਵਜ਼ੀਰ ਆਜ਼ਮ ਦੇ ਮਸ਼ਵਰੇ ਦੇ ਨਾਲ ਹੀ ਕੌਮੀ ਅਸੈਂਬਲੀ ਤਹਿਲੀਲ ਹੋ ਸਕਦੀ ਹੈ, ਖਤਮ ਹੋ ਸਕਦੀ ਹੈ। ਤੇ ਇਮਰਾਨ ਖਾਨ ਸਾਹਿਬ ਨੇ ਜਿਹੜਾ ਹੈਗਾ ਉਹ ਕੌਮੀ ਅਸੈਂਬਲੀ ਨੂੰ ਤਹਿਲੀਲ ਕਰ ਦਿੱਤਾ, ਖਤਮ ਕਰ ਦਿੱਤਾ, ਤੇ ਇਸ ਵਜ੍ਹਾ ਤੋਂ ਇਹਨੂੰ ਗੈਰ ਆਇਨੀ ਕਹਿ ਰਹੀ ਹੈ ਆਪੋਜੀਸ਼ਨ ਇਸ ਵਜ੍ਹਾ ਤੋਂ ਇਹਨੂੰ ਗੈਰ ਆਇਨੀ ਕਹਿ ਰਹੀ ਹੈਗੀ, ਜਦਕਿ ਇਮਰਾਨ ਖਾਨ ਦੀ ਜਿਹੜੀ ਹਕੂਮਤ ਹੈ ਉਹ ਕਹਿ ਰਹੀ ਕਿ ਅਸੀਂ ਆਰਟੀਕਲ 5 ਦਾ ਇਸਤੇਮਾਲ ਕੀਤਾ, ਜਿਹੜੀ ਆਇਨ ਦੀ ਸ਼ਿਕ ਹੈਗੀ ਹੈ, ਲੇਕਿਨ ਉਹ ਆਰਟੀਕਲ 5 ਨੂੰ ਸਾਬਤ ਵੀ ਤਾਂ ਕਰੋ ਨਾ। ਆਰਟੀਕਲ 5 ਦਾ ਮਤਲਬ ਇਹ ਹੈਗਾ ਕਿ ਤੁਹਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਜਾਂ ਬੈਰੂਨੀ ਤਾਕਤਾਂ ਇਨਵੋਲਵ ਹੈਗੀਆਂ ਨੇ ਜਾਂ ਹਕੂਮਤ ਨੂੰ ਸੁੱਟਣ ਦੀ ਮੁਲਕੀ ਸਾਲਮੀਅਤ ਦੇ ਖਿਲਾਫ ਚੀਜ਼ਾਂ ਚੱਲ ਰਹੀਆਂ ਨੇ, ਉਹ ਆਰਟੀਕਲ 5 ਨੂੰ ਅਦਾਲਤ ਦੇ ਵਿੱਚ ਜਾਂ ਕਿਸੇ ਵੀ ਸਿਕਿਉਰਿਟੀ ਕੌਂਸਲ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਸਾਬਤ ਕਰਨਾ ਪੈਂਦਾ ਹੈ। ਜਦਕਿ ਆਪੋਜੀਸ਼ਨ ਜਿਹੜੀ ਹੈਗੀ ਆ ਉਹ ਕਹਿ ਰਹੀ ਹੈ ਹਕੂਮਤ ਨੇ ਆਰਟੀਕਲ 6 ਦੀਆਂ ਧੱਜੀਆਂ ਉਡਾਈਆਂ। ਹੁਣ ਆਰਟੀਕਲ 6 ਕੀ ਹੈ, ਇਹਨੂੰ ਮੈਂ ਦੇਸੀ ਤਰੀਕੇ ਨਾਲ ਦੱਸ ਦਿੰਦਾ ਕਿ ਆਰਟੀਕਲ 6 ਜਿਹੜਾ ਹੈਗਾ ਉਹ ਕੋਈ ਵੀ ਸ਼ਖਸ, ਰਿਆਸਤ ਦਾ ਕੋਈ ਵੀ ਬੰਦਾ, ਰਿਆਸਤ ਦਾ ਕੋਈ ਵੀ ਆਮ ਬੰਦਾ ਜਾਂ ਰਿਆਸਤ ਦਾ ਕੋਈ ਵੀ ਸ਼ਖਸ ਇਸ ਮੁਲਕ ਦਾ ਜਿਹੜਾ ਪਾਕਿਸਤਾਨ ਦਾ ਰਿਹਾਇਸ਼ੀ ਹੋਵੇ, ਪਾਕਿਸਤਾਨ ਦਾ ਵਾਸੀ ਹੋਵੇ, ਉਹ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਆਇਨ ਨੂੰ ਤੋੜੇ ਤੇ ਉਹਨੂੰ ਆਰਟੀਕਲ 6 ਕਹਿੰਦੇ ਹੈਗੇ ਆ। ਤੇ ਉਹ ਆਪੋਜੀਸ਼ਨ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਆਇਨ ਨੂੰ ਤੋੜਿਆ ਗਿਆ ਹੈ, ਇਸ ਲਈ ਹਕੂਮਤ ਦੇ ਖਿਲਾਫ ਆਰਟੀਕਲ 6 ਲਾਇਆ ਜਾਵੇ ਤੇ ਇਸ ਲਈ ਅਸੀਂ ਅਦਾਲਤ ਕੋਲ ਜਾ ਰਹੇ ਹਾਂ ਜੀ। ਸੋ ਅਦਾਲਤ ਦੀ ਗੱਲ ਕੀਤੀ ਹੈ ਤੁਸੀਂ, ਅਦਾਲਤ ਇਸ ਫੈਸਲੇ ਦੇ ਉੱਤੇ ਕੋਈ ਨੋਟਿਸ ਲੈ ਸਕਦੀ ਹੈ? ਹਾਂਜੀ, ਇਹ ਵੀ ਸਵਾਲ ਇਸ ਟਾਈਮ ਜਿਹੜਾ ਹੈਗਾ ਲੋਕਾਂ ਦੇ ਜ਼ਿਹਨਾਂ 'ਚ ਗਰਦਿਸ਼ ਕਰ ਰਿਹਾ ਕਿ ਅਦਾਲਤ ਇਹਦੇ ਉੱਤੇ ਕੀ ਕਰੇਗੀ। ਜਿਹੜੀ ਹਕੂਮਤ ਹੈਗੀ ਆ, ਹਕੂਮਤ ਨੇ ਆਪਣੇ ਲਈ ਬੜਾ ਅੱਛਾ ਪੈਂਤਰਾ ਖੇਲਿਆ। ਉਹਨਾਂ ਨੇ ਪੈਂਤਰਾ ਇਹ ਖੇਲਿਆ ਕਿ ਆਇਨ ਦੇ ਵਿੱਚ ਇਹ ਵੀ ਗੱਲ ਹੈਗੀ ਆ ਕਿ ਜਿਹੜੀ ਕਾਰਵਾਈ ਪਾਰਲੀਮੈਂਟ ਦੇ ਅੰਦਰ ਹੋਏਗੀ, ਜਿਹੜੀ ਕਾਰਵਾਈ ਕੌਮੀ ਅਸੈਂਬਲੀ ਦੇ ਅੰਦਰ ਹੋਏਗੀ, ਨੈਸ਼ਨਲ ਅਸੈਂਬਲੀ ਦੇ ਅੰਦਰ ਕੋਈ ਵੀ ਕਾਰਵਾਈ ਹੋਏਗੀ ਉਹ 'ਚ ਅਦਾਲਤ ਮੁਦਾਖਲਤ ਨਹੀਂ ਕਰ ਸਕਦੀ, ਉਹ 'ਚ ਅਦਾਲਤ ਆਪਣਾ ਹਿੱਸਾ ਨਹੀਂ ਪਾ ਸਕਦੀ। ਉਹ ਆਰਟੀਕਲ 69 ਹੈ। ਉਹ ਆਰਟੀਕਲ 69 ਦੇ ਮੁਤਾਬਿਕ 69 ਦੇ ਮੁਤਾਬਿਕ ਜਿਹੜਾ ਹੈਗਾ ਉਹ ਪਾਰਲੀਮੈਂਟ ਦੀ ਕੋਈ ਵੀ ਕਾਰਵਾਈ ਹੋਏਗੀ, ਆਪੋਜੀਸ਼ਨ ਵੱਲੋਂ ਹੋ ਜਾਂ ਹਕੂਮਤ ਵੱਲੋਂ ਹੋ ਜਾਂ ਸਪੀਕਰ ਵੱਲੋਂ ਹੋ, ਉਹਦੀ ਰੂਲਿੰਗ ਦੇ ਸਪੀਕਰ ਦੀ ਰੂਲਿੰਗ ਦੇ ਖਿਲਾਫ ਜਿਹੜਾ ਹੈਗਾ ਉਹ ਅਦਾਲਤ ਆਪਣਾ ਫੈਸਲਾ ਨਹੀਂ ਦੇ ਸਕਦੀ। ਲੇਕਿਨ ਅਦਾਲਤ ਇਸ ਤੋਂ ਪਹਿਲੇ ਫੈਸਲਾ ਦੇ ਚੁੱਕੀ ਹੈ। ਅਦਾਲਤ 2011-12 ਦੇ ਵਿੱਚ ਯੁਸਰ ਰਜ਼ਾ ਗਿਲਾਨੀ ਦੇ ਖਿਲਾਫ ਫੈਸਲਾ ਦੇ ਚੁੱਕੀ ਹੈ, 1999 ਦੇ ਵਿੱਚ ਵੀ ਫੈਸਲਾ ਦੇ ਚੁੱਕੀ ਹੈ। ਅਦਾਲਤ ਨੇ ਅੱਜ ਖੁਦ ਨੋਟਿਸ ਲੈ ਲਿਆ। ਅਦਾਲਤ ਨੇ ਅੱਜ ਖੁਦ ਨੋਟਿਸ ਜਦੋਂ ਲਿਆ ਹੈਗਾ ਉਸ ਦੇ ਵਿੱਚ ਅਦਾਲਤ ਨੇ ਕੱਲ ਤੇ ਮੁਸਤਰਦ ਕਰ ਦਿੱਤੀ। ਕੱਲ ਅਦਾਲਤ ਨੇ ਕਿਹਾ ਕਿ ਅਸੀਂ ਸਪੀਕਰ ਦੀ ਜਿਹੜੀ ਵੀ ਜਿੰਨੀ ਵੀ ਗੱਲਬਾਤ ਹੋਈ ਹੈਗੀ ਹੈ ਜਾਂ ਸਪੀਕਰ ਨੇ ਜੋ ਵੀ ਰੂਲਿੰਗ ਦਿੱਤੀ ਹੈਗੀ ਹੈ ਅਸੀਂ ਉਹਨੂੰ ਮੁਸਤਰਦ ਕਰ ਦਿਆਂਗੇ। ਅਸੀਂ ਤਹਿਰੀਕ ਅਦਮ ਇਤਮਾਦ ਦੇ ਮੁਤਲਕ ਜਿਹੜੀ ਗੱਲ ਲੈ ਕੇ ਆਪੋਜੀਸ਼ਨ ਆਈ ਹੈਗੀ ਅਸੀਂ ਉਹਨੂੰ ਨਹੀਂ ਅਸੀਂ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਹੈਗੇ। ਲੇਕਿਨ ਅਦਾਲਤ ਨੇ ਕਾਰਵਾਈ ਅੱਜ ਤੱਕ ਮੁਲਤਵੀ ਕਰ ਦਿੱਤੀ ਹੈ। ਹੁਣ 1 ਘੰਟੇ ਬਾਅਦ ਅਦਾਲਤ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣੀ ਹੈ। ਹੁਣ ਸਵਾਲ ਇੱਥੇ ਦੋ ਪੈਦਾ ਹੁੰਦੇ ਨੇ ਕਿ ਅਗਰ
ਅਦਾਲਤ ਮੁਦਾਖਲਤ ਕਰਦੀ ਹੈ ਫਿਰ ਕੀ ਹੋਏਗਾ, ਅਗਰ ਅਦਾਲਤ ਮੁਦਾਖਲਤ ਨਹੀਂ ਕਰਦੀ ਤੇ ਫਿਰ ਕੀ ਹੋਏਗਾ। ਅਗਰ ਤੇ ਅਦਾਲਤ ਨੇ ਮੁਦਾਖਲਤ ਕਰ ਲਈ, ਅਗਰ ਤੇ ਅਦਾਲਤ ਨੇ ਉਸ ਸਾਰੀ ਕਾਰਵਾਈ ਨੂੰ ਕਾਲਾਦਮ ਕਰਾਰ ਦੇ ਦਿੱਤਾ, ਉਹ ਕਹਿਤਾ ਕਿ ਉਹ ਸਾਰੀ ਕਾਰਵਾਈ ਜਿਹੜੀ ਹੈਗੀ ਸੀ ਉਹ ਆਇਨ ਦੇ ਖਿਲਾਫ ਸੀ, ਕਨਸਟੀਟਿਊਸ਼ਨ ਦੇ ਖਿਲਾਫ ਸੀ, ਫਿਰ ਇਮਰਾਨ ਖਾਨ ਸਾਹਿਬ ਨੂੰ ਬਹੁਤ ਜ਼ਿਆਦਾ ਬੇਇੱਜ਼ਤੀ ਤੇ ਬਹੁਤ ਜ਼ਿਆਦਾ ਜਿਹੜਾ ਤਕਲੀਫ ਤੋਂ ਲੰਘਣਾ ਪਏਗਾ, ਕਿਉਂਕਿ ਫਿਰ ਦੁਬਾਰਾ ਵੋਟਿੰਗ ਹੋਏਗੀ ਤਹਿਰੀਕ ਅਦਮ ਇਤਮਾਦ ਦੀ, ਫਿਰ ਪਾਰਲੀਮੈਂਟ ਦਾ ਇਜਲਾਸ ਦੁਬਾਰਾ ਲੱਗੇਗਾ, ਫਿਰ ਅਦਾਲਤ ਦੇ ਹੁਕਮ ਦੇ ਮੁਤਾਬਿਕ ਸਪੀਕਰ ਜਿਹੜਾ ਹੈਗਾ ਉਹ ਫਿਰ ਦੁਬਾਰਾ ਰੂਲਿੰਗ ਆਪਣੀ ਵਾਪਸ ਲੈਂਦੇ ਹੋਏ ਸਪੀਕਰ ਜਿਹੜਾ ਦੁਬਾਰਾ ਵੋਟਿੰਗ ਕਰਵਾਏਗਾ। ਲੇਕਿਨ ਅਗਰ ਅਦਾਲਤ ਨੇ ਕਿਹਾ ਕਿ ਅਸੀਂ ਮੁਦਾਖਲਤ ਨਹੀਂ ਕਰਦੇ ਤੇ ਫਿਰ ਅਸੈਂਬਲੀਆਂ ਟੁੱਟ ਗਈਆਂ, ਫਿਰ 90 ਦਿਨ ਤੋਂ ਬਾਅਦ ਆਮ ਇੰਤਖਾਬਾਤ ਹੋਣਗੇ, ਜਨਰਲ ਇਲੈਕਸ਼ਨਸ ਹੋਣਗੇ, ਜਿਹਦੇ ਵਿੱਚ ਲੋਕ ਜਿਹੜਾ ਹੈਗਾ ਆਪਣੇ ਰਹਿਨੁਮਾ ਨੂੰ ਸਿਲੈਕਟ ਕਰਨਗੇ ਹੈਗੇ। ਉਹ ਨਿਗਰਾਨ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਬੜਾ ਇੱਕ ਲੰਬਾ ਚੌੜਾ ਪ੍ਰੋਸੈਸ ਹੈਗਾ, ਇੱਕ ਲੰਬਾ ਸੈਟਅਪ ਹੈਗਾ, ਕਿਉਂਕਿ ਰਾਤੀ ਕਬੀਨਾ ਡਿਵੀਜ਼ਨ ਜਿਹੜੀ ਹੈਗੀ ਪ੍ਰੈਜ਼ੀਡੈਂਟ ਦੀ ਉਹਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈਗਾ ਕਿ ਇਮਰਾਨ ਖਾਨ ਸਾਹਿਬ ਜਿਹੜੇ ਹੈਗੇ ਨੇ ਉਹ ਵਜ਼ੀਰ ਆਜ਼ਮ ਨਹੀਂ ਰਹੇ ਹੈਗੇ 3 ਦਿਨ ਤੱਕ। 3 ਦਿਨ ਦਾ ਟਾਈਮ ਹੈ, ਯਾਨੀ ਕਿ 3 ਦਿਨ ਤੱਕ ਅਗਰ ਵਜ਼ੀਰ ਆਜ਼ਮ ਇਮਰਾਨ ਖਾਨ ਤੇ ਹਜ਼ਬ ਇਖਤਲਾਫ ਜਿਹਨੂੰ ਅਸੀਂ ਕਹਿੰਦੇ ਆਪੋਜੀਸ਼ਨ, ਉਹ ਆਪੋਜੀਸ਼ਨ ਤੇ ਇਮਰਾਨ ਖਾਨ ਦੋਨਾਂ ਨੇ ਮਿਲ ਕੇ ਇੱਕ ਨਿਗਰਾਨ ਵਜ਼ੀਰ ਆਜ਼ਮ ਚੂਜ਼ ਕਰਨਾ ਹੈ, ਜਿਹਨੂੰ ਅਸੀਂ ਸਾਲਿਸ ਕਵਾਂਗੇ, ਥਰਡ ਪਾਰਟੀ ਕਵਾਂਗੇ। ਉਹ ਜਿਹੜਾ ਨਿਗਰਾਨ ਵਜ਼ੀਰ ਆਜ਼ਮ ਹੋਏਗਾ ਉਹ ਫਿਰ 90 ਦਿਨ ਦੇ ਅੰਦਰ ਇਲੈਕਸ਼ਨਸ ਦੀ ਤਿਆਰੀ ਕਰਵਾਏਗਾ, ਉਹਦੇ ਅੰਡਰ ਹੀ ਸਪੀਕਰ ਮੁੰਤਖਬ ਹੋਏਗਾ, ਉਹਦੇ ਅੰਡਰ ਹੀ ਬਾਕੀ ਨਿਗਰਾਨ ਹੁਕੂਮਤ ਜਿਹੜੀ ਹੈਗੀ ਹੈ ਉਹ ਮੁੰਤਖਬ ਹੋਏਗੀ। ਇਹ ਲੇਕਿਨ ਹੁਣ ਦੇਖਣਾ ਹੈ ਕਿ ਅਦਾਲਤ ਇਹ 'ਚ ਮੁਦਾਖਲਤ ਕਰਦੀ ਹੈ ਕਿ ਨਹੀਂ ਕਰਦੀ ਹੈਗੀ। ਅਗਰ ਤਾਂ ਕਰਦੀ ਹੈ ਤੇ ਫਿਰ ਜਨਾਬੇ ਵਾਲਾ ਦੁਬਾਰਾ ਕਾਰਵਾਈ ਹੋਏਗੀ, ਅਗਰ ਨਹੀਂ ਕਰਦੀ ਤੇ ਫਿਰ ਜਨਰਲ ਇਲੈਕਸ਼ਨ ਹੋਣਗੇ 90 ਦਿਨ ਤੋਂ ਬਾਅਦ। ਫਿਲਹਾਲ ਲਈ ਖਾਨ ਸਾਹਿਬ ਨੇ ਹੈਗੀਆਂ ਉਹ ਅਸੈਂਬਲੀਆਂ ਜਿਹੜੀਆਂ ਹੈਗੀਆਂ ਉਹ ਤੋੜ ਦਿੱਤੀਆਂ ਹੈਗੀਆਂ ਨੇ। ਅਸੈਂਬਲੀਆਂ ਤੋੜਨ ਤੋਂ ਬਾਅਦ ਜਿਹੜਾ ਹੈਗਾ 224 ਜਿਹੜਾ ਕਨਸਟੀਟਿਊਸ਼ਨ ਸਾਡਾ ਹੈਗਾ ਆਇਨ ਦੀ 224 ਸ਼ਿਕ ਨੰਬਰ ਹੈਗੀ ਹੈ, ਉਹਦੇ ਮੁਤਾਬਿਕ ਨਿਗਰਾਨ ਹੁਕੂਮਤ ਜਿਹੜੀ ਹੈਗੀ ਹੈ ਫਿਰ ਉਹ ਸਿਲੈਕਟ ਹੁੰਦੀ ਹੈਗੀ, ਉਹ ਨਿਗਰਾਨ ਹੁਕੂਮਤ ਸਿਲੈਕਟ ਹੋ ਕੇ ਇਲੈਕਸ਼ਨਸ ਕਰਵਾਉਂਦੀ ਹੈਗੀ ਨੇ। ਹੁਣ ਦੇਖਣਾ ਇਹ ਹੈਗਾ ਕਿ ਅਦਾਲਤ ਜਿਹੜੀ ਹੈਗੀ ਆ ਉਹ ਅੱਜ ਕੀ ਫੈਸਲਾ ਦਿੰਦੀ ਜੀ। ਨਾਸਰ ਜੀ, ਜਾਂਦੇ ਇੱਕ ਹੋਰ ਸਵਾਲ, ਜਿਵੇਂ ਕਿ ਇਮਰਾਨ ਖਾਨ ਪ੍ਰਧਾਨ ਮੰਤਰੀ ਬਾਰੇ ਚਰਚਾਵਾਂ ਚੱਲੀਆਂ ਹੋਈਆਂ ਸਨ, ਈਵਨ ਸਾਡੇ ਭਾਰਤੀ ਮੀਡੀਆ ਦੇ ਵਿੱਚ ਵੀ ਜਿਹੜਾ ਹੈ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਕੀ ਪੱਤਾ ਖੇਡਣਗੇ ਅਗਲਾ ਆਪਣੀ ਸੀਟ ਨੂੰ ਬਚਾਉਣ ਲਈ। ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਇਮਰਾਨ ਖਾਨ ਹੁਣ ਕੀ ਚਾਲ ਚੱਲਣਗੇ। ਨੈਸ਼ਨਲ ਮੀਡੀਆ, ਇੰਟਰਨੈਸ਼ਨਲ ਮੀਡੀਆ, ਸਾਰਿਆਂ ਦੀਆਂ ਖਬਰਾਂ, ਅਖਬਾਰਾਂ ਦੀਆਂ ਜਿਹੜੀਆਂ ਆਪਾਂ ਕਹਿ ਲਏ ਹੈਡਲਾਈਨਸ ਬਣੇ ਹੋਏ ਨੇ ਇਮਰਾਨ ਖਾਨ ਨੇ, ਈਵਨ ਸਾਰਿਆਂ ਦੇ ਪੇਜਸ ਦੇ ਪਹਿਲੇ ਨੰਬਰ ਦੇ ਉੱਤੇ ਇਮਰਾਨ ਖਾਨ ਵੱਲੋਂ ਲਿਆ ਇਹ ਫੈਸਲਾ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਇਮਰਾਨ ਖਾਨ ਨੇ ਆਪਣੀ ਅਸੈਂਬਲੀ ਨੂੰ ਭੰਗ ਕੀਤਾ ਹੈ। ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ 90 ਦਿਨਾਂ ਦੇ ਵਿੱਚ VOTING ਸ਼ੁਰੂ ਹੋਣ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ, ਤੇ ਕੀ ਲੱਗਦਾ ਹੈ ਕਿ ਆਵਾਮ ਜਿਹੜੀ ਹੈਗੀ ਆ ਦੁਬਾਰਾ ਤੋਂ ਇਮਰਾਨ ਖਾਨ ਜੀ ਨੂੰ ਮੌਕਾ ਦੇਵੇਗੀ ਜਾਂ ਫਿਰ ਉਹ ਆਪੋਜੀਸ਼ਨ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਕਿ ਹੁਣ ਨਵੇਂ ਪ੍ਰਧਾਨ ਮੰਤਰੀ ਆਉਣਗੇ ਉਹਨਾਂ ਦੇ ਨਾਲ ਹੀ ਰਹਿਣਗੇ? ਬੜਾ ਅਹਿਮ ਸਵਾਲ ਹੈ। ਤੇ ਇਹਦੇ ਵਿੱਚ ਜਿਹੜਾ ਤੁਸੀਂ ਪੈਂਤਰੇ ਦੀ ਗੱਲ ਕੀਤੀ ਹੈ ਨਾ, ਅਗਰ ਅਸੀਂ ਐਥਿਕਸ ਜਾਂ ਅਖਲਾਕੀਆਤ ਜਾਂ ਜਮਹੂਰੀਅਤ ਜਾਂ ਕਨਸਟੀਟਿਊਸ਼ਨ ਇਹ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਲਈਏ ਨਾ, ਤੇ ਖਾਨ ਸਾਹਿਬ ਨੇ ਪੈਂਤਰਾ ਬੜਾ ਜ਼ਬਰਦਸਤ ਖੇਡਿਆ ਹੈਗਾ। ਉਹ ਪੈਂਤਰਾ ਇਸ ਲਈ ਜ਼ਬਰਦਸਤ ਖੇਡਿਆ ਹੈਗਾ ਕਿ ਆਪੋਜੀਸ਼ਨ ਦਾ ਬਿਆਨੀਆ ਜਿਹੜਾ ਹੈਗਾ ਸੀ, ਪਹਿਲੇ ਤੇ ਆਪੋਜੀਸ਼ਨ ਦੇ ਬਿਆਨੀਏ ਨੂੰ ਉਹਨਾਂ ਨੇ ਗੰਦਾ ਕੀਤਾ। ਕੱਲ ਤੁਸੀਂ ਉਹਨਾਂ ਦਾ ਚਿਹਰਾ ਦੇਖਿਆ ਹੋਣਾ ਹੈ ਤੇ ਇੱਕਦਮ ਹੀ ਪਹਿਲਾਂ ਉਹਦੇ ਚਿਹਰਾ ਸੀ ਜਿਹੜਾ ਟੈਨਸ਼ਨ ਦੇ ਵਿੱਚ ਭਿੱਜਿਆ ਹੋਇਆ ਸੀ, ਮੱਥੇ ਦੇ ਉੱਤੇ ਤਿਉੜੀਆਂ ਪਈਆਂ ਹੋਈਆਂ ਸਨ। ਜਦੋਂ ਹੀ ਇਹ ਫੈਸਲਾ ਲਿਆ ਗਿਆ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਸਮਾਈਲ ਆ ਗਈ, ਉਹ ਕਾਮ, ਜਿਵੇਂ ਬਿਲਕੁਲ ਬੰਦਾ ਕਾਮ ਡਾਊਨ ਹੋ ਕੇ ਬੈਠ ਜਾਂਦਾ, ਉਹ ਕਾਮ ਸੀ, ਸਮਾਈਲ ਸੀ ਉਹਨਾਂ ਦੇ ਮੂੰਹ ਦੇ ਉੱਤੇ। ਸੋ ਇੱਕ ਬੜਾ ਵੱਡਾ ਜਿੱਦਾਂ ਉਹਨਾਂ ਨੇ ਮਾਰਕਾ ਮਾਰ ਲਿਆ ਹੁੰਦਾ ਤੇ ਇਦਾਂ ਲੱਗ ਰਿਹਾ ਸੀ ਜਿਵੇਂ ਕਿ ਉਹਨਾਂ ਨੇ ਆਪਣੀ ਜਿੱਤ ਦਰਜ ਕਰ ਦਿੱਤੀ ਹੁੰਦੀ ਹੈ ਕਿ ਜਿਸਨੇ ਵੀ ਆਣਾ ਆ ਜਾਓ, ਪਰ ਮੈਂ ਆਪਣਾ ਪੱਤਾ ਖੇਡ ਚੁੱਕਿਆ ਤੇ ਹੁਣ ਮੇਰੀ ਵਾਰੀ ਹੈ। ਬਿਲਕੁਲ ਉਹਨਾਂ ਨੇ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਉਹਨਾਂ ਨੇ ਇਹ ਡਿਸੀਜਨ ਲਿਆ ਤਾਂ ਉਹਨਾਂ ਨੇ ਜੋ ਟਵੀਟ ਕੀਤਾ ਤੇ ਟਵੀਟ ਦੇ ਉੱਪਰ ਸਿਰਫ ਆਪਣੀ ਇੱਕ ਸਮਾਈਲ ਕਰਦੇ ਹੋਏ ਤਸਵੀਰ ਲਗਾਈ, ਜਿੱਥੋਂ ਲੋਕਾਂ ਨੂੰ ਇਹ ਇੱਕ ਮੈਸੇਜ ਉਹਨਾਂ ਨੇ ਕਨਵੇ ਕੀਤਾ ਹੈਗਾ ਕਿ ਮੈਨੂੰ ਸਭ ਪਤਾ ਸੀ ਤੇ ਮੈਂ ਜੋ ਵੀ ਕਰਨਾ ਹੈਗਾ ਮੈਂ ਬੜਾ ਸੋਚ ਸਮਝ ਕੇ ਕੀਤਾ ਹੈਗਾ। ਉਹਨੇ ਇੱਕ ਸਮਾਈਲ ਵਾਲੀ ਤਸਵੀਰ ਕਰ ਦਿੱਤੀ। ਜਦੋਂ ਕੋਈ ਬੰਦਾ ਐਡਾ ਵੱਡਾ ਕਦਮ ਚੁੱਕਦਾ ਹੈ ਤੇ ਉਹ ਇਕੱਲਾ ਨਹੀਂ ਚੁੱਕਦਾ ਹੈਗਾ, ਉਹਦੇ ਪਿੱਛੇ ਬਹੁਤ ਸਾਰੀਆਂ ਤਾਕਤਾਂ ਵੀ ਹੁੰਦੀਆਂ ਨੇ। ਉਸ ਤਾਕਤ ਨੂੰ ਅਸੀਂ ਸਟੈਬਲਿਸ਼ਮੈਂਟ ਵੀ ਕਹਿੰਦੇ ਹੈਗੇ ਆ। ਉਹ ਸਟੈਬਲਿਸ਼ਮੈਂਟ ਸਿਰਫ ਫੌਜ ਨਹੀਂ ਹੈਗੀ। ਫੌਜ ਨੂੰ ਕੀ ਜ਼ਰੂਰਤ ਪਈ ਹੈ ਕਿ ਫੌਜ ਆ ਕੇ ਇੱਕ ਸਟੇਟਮੈਂਟ ਦੇਵੇ ਕਿ ਜਨਾਬ ਜੋ ਕੁਝ ਵੀ ਪਾਰਲੀਮੈਂਟ 'ਚ ਹੋ ਰਿਹਾ ਹੈ ਸਾਡਾ 'ਚ ਕੋਈ ਹੱਥ ਨਹੀਂ। ਬਈ ਤੁਹਾਨੂੰ ਕਿਹਨੇ ਪੁੱਛਿਆ ਵਾ? ਤੁਹਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ। ਬਾਬਰ ਇਫਤਖਾਰ ਸਾਹਿਬ ISPR ਦੇ ਜਿਹੜੇ ਸਾਡੇ ਸਪੋਕ ਪਰਸਨ ਹੈਗੇ ਨੇ, ਉਹ ਆ ਕੇ ਕਹਿ ਰਹੇ ਨੇ ਕਿ ਸਾਡਾ ਜੋ ਵੀ ਪਾਰਲੀਮੈਂਟ 'ਚ ਹੋ ਰਿਹਾ ਸਾਡਾ 'ਚ ਕੋਈ ਹੱਥ ਹੀ ਨਹੀਂ ਹੈਗਾ। ਯਾਨੀ ਕਿ ਤੁਹਾਨੂੰ ਕੀ ਟੈਨਸ਼ਨ ਹੈ? ਤੁਹਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤੁਸੀਂ ਆ ਕੇ ਤੁਹਾਨੂੰ ਇਹ ਸਟੇਟਮੈਂਟ ਕਿਉਂ ਦੇਣੀ ਪੈ ਰਹੀ ਹੈ? ਕਿਉਂਕਿ ਇਹ ਸਟੇਟਮੈਂਟ ਇਸ ਲਈ ਦੇਣੀ ਪੈ ਰਹੀ ਹੈ ਕਿ ਖਾਨ ਸਾਹਿਬ ਨੇ ਜਿਹੜਾ ਡਿਸੀਜਨ ਲਿਆ ਹੈਗਾ ਉਹ ਬੜਾ ਬੋਲਡ ਡਿਸੀਜਨ ਹੈਗਾ ਹੈ। ਉਹ ਬੋਲਡ ਡਿਸੀਜਨ ਐਵੇਂ ਨਹੀਂ ਲਏ ਜਾਂਦੇ ਹੈਗੇ, ਉਹਦੇ ਪਿੱਛੇ ਬਹੁਤ ਸਾਰੀਆਂ ਤਾਕਤਾਂ ਹੁੰਦੀਆਂ ਨੇ। ਉਹਦੇ ਪਿੱਛੇ ਸਿਰਫ ਸਟੈਬਲਿਸ਼ਮੈਂਟ ਵੀ ਹੁੰਦੀ ਹੈ। ਐਸਟੈਬਲਿਸ਼ਮੈਂਟ ਦਾ ਨਾਮ ਸੁਣਦੇ ਹੀ ਲੋਕਾਂ ਦੇ ਜ਼ਿਹਨ 'ਚ ਸਿਰਫ ਫੌਜ ਆਉਂਦੀ ਹੈ, ਸਿਰਫ
ਸਿਰਫ ਫੌਜ ਨਹੀਂ ਹੈਗੀ ਸਟੈਬਲਿਸ਼ਮੈਂਟ ਦੇ ਵਿੱਚ ਅਦਾਲਤਾਂ ਵੀ ਹੁੰਦੀਆਂ ਨੇ, ਆਲਾ ਅਦਲੀਆ ਵੀ ਹੁੰਦੀ ਹੈ, ਸਟੈਬਲਿਸ਼ਮੈਂਟ ਦੇ ਵਿੱਚ ਬਿਊਰੋਕ੍ਰੇਸੀ ਵੀ ਹੁੰਦੀ ਹੈ, ਐਸਟੈਬਲਿਸ਼ਮੈਂਟ 'ਚ ਸਾਰੇ ਲੋਕ ਸ਼ਾਮਲ ਹੁੰਦੇ ਨੇ। ਫਿਰ ਐਸਟੈਬਲਿਸ਼ਮੈਂਟ ਦੀ ਇੱਕ ਸ਼ਕਲ ਨਿਕਲ ਕੇ ਆਉਂਦੀ ਹੈ ਜਿਹੜੀ ਆਪਣਾ ਦਸਤੇ ਸ਼ਫਕਤ ਜਿਹਦੇ ਉੱਤੇ ਵੀ ਰੱਖ ਦੇਵੇ ਤੇ ਉਹ ਬੰਦਾ ਫਿਰ ਅੱਗੇ ਨੂੰ ਦੌੜਨ ਲੱਗ ਪੈਂਦਾ ਹੈ। ਉਹ ਭਾਵੇਂ ਇਮਰਾਨ ਖਾਨ ਹੋਵੇ, ਭਾਵੇਂ ਨਵਾਜ਼ ਸ਼ਰੀਫ ਹੋਵੇ, ਭਾਵੇਂ ਆਸਫ ਜ਼ਰਦਾਰੀ ਹੋਵੇ, ਭਾਵੇਂ ਮੌਲਾਨਾ ਫਜ਼ਲੁਰ ਰਹਿਮਾਨ ਹੋਵੇ, ਕੋਈ ਵੀ ਹੋਵੇ। ਹੁਣ ਅਸੀਂ ਕਹਿੰਦੇ ਇਮਰਾਨ ਖਾਨ ਦੇ ਪੈਂਤਰੇ ਵਾਲਾ, ਇਮਰਾਨ ਖਾਨ ਜਿਹੜਾ ਪੈਂਤਰਾ ਖੇਲਿਆ, ਜਿਹੜਾ ਇਮਰਾਨ ਖਾਨ ਨੇ ਕਾਰਡ ਖੇਲਿਆ, ਇਸ ਕਾਰਡ ਦਾ ਬੜਾ ਤਜ਼ਕਰਾ ਕਰ ਰਹੇ ਸੀ ਕਿ ਮੈਂ ਕਾਰਡ ਖੇਲਾਂਗਾ, ਮੇਰੇ ਕੋਲ ਇੱਕ ਆਖਰੀ ਕਾਰਡ ਪਿਆ ਹੈਗਾ, ਮੇਰੇ ਕੋਲ ਇੱਕ ਆਖਰੀ ਚਾਲ ਪਈ ਹੈਗੀ ਹੈ। ਉਹਨਾਂ ਨੇ ਕੀ ਕੀਤਾ, ਸਭ ਤੋਂ ਪਹਿਲੇ ਕੀਤੇ ਜਲਸੇ ਕਰਕੇ ਸਭ ਤੋਂ ਪਹਿਲੇ ਲੋਕਾਂ ਦੀ ਜ਼ੇਨ ਸਾਜ਼ੀ ਕੀਤੀ ਕਿ ਜਨਾਬ ਅਮਰੀਕਾ ਨੂੰ ਮੈਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਮੈਂ ਲੀਡਰ ਹਾਂ, ਮੈਂ ਅਮਰੀਕਾ ਦੀ ਅੱਖਾਂ 'ਚ ਅੱਖਾਂ ਪਾਉਂਦਾ ਹੈਗਾ, ਮੈਂ ਸ਼ੇਰ ਆਦਮੀ ਆ। ਆਪੋਜੀਸ਼ਨ ਜਿਹੜੀ ਹੈਗੀ ਹੈ ਅਮਰੀਕਾ ਦੀ ਗੁਲਾਮ ਹੈਗੀ ਹੈ, ਆਪੋਜੀਸ਼ਨ ਜਿਹੜੀ ਹੈਗੀ ਹੈ ਅਮਰੀਕਾ ਕੋਲ ਡਰਦੀ ਹੈਗੀ, ਜਦਕਿ ਮੈਂ ਨਹੀਂ ਡਰਦਾ ਹੈਗਾ। ਪਹਿਲੇ ਉਹਨਾਂ ਨੇ ਲੋਕਾਂ ਦੀ ਜ਼ੇਨ ਸਾਜ਼ੀ ਕੀਤੀ, ਆਪਣਾ ਵੋਟ ਬੈਂਕ ਬਣਾਇਆ ਜਲਸੇ ਕਰਕੇ। ਜਲਸੇ ਕਰਨ ਤੋਂ ਬਾਅਦ ਉਹਨਾਂ ਨੇ ਜਾਣ ਬੁੱਝ ਕੇ ਅਸੈਂਬਲੀਆਂ ਤਹਿਲੀਲ ਕੀਤੀਆਂ ਤਾਂ ਕਿ ਆਵਾਮ ਦੇ ਵਿੱਚ ਉਹਨਾਂ ਦਾ ਇੱਕ ਬਿਆਨੀਆ ਉਹਨਾਂ ਨੂੰ ਮਿਲ ਗਿਆ। ਹਰ ਬੰਦੇ ਨੂੰ ਇੱਕ ਬਿਆਨੀਆ ਮਿਲਦਾ ਹੋਗਾ। ਜਦੋਂ ਭੱਟੋ ਸਾਹਿਬ ਆਏ ਸੀ ਉਹਨਾਂ ਨੇ ਕਿਹਾ ਸੀ ਰੋਟੀ ਕੱਪੜਾ ਔਰ ਮਕਾਨ, ਠੀਕ ਹੈ। ਨਵਾਜ਼ ਸ਼ਰੀਫ ਆਇਆ ਜਦੋਂ ਉਹਨਾਂ ਨੇ ਕਿਹਾ ਵੋਟ ਕੋ ਇੱਜ਼ਤ ਦੋ, ਠੀਕ ਹੈ। ਹੁਣ ਜਦੋਂ ਇਮਰਾਨ ਖਾਨ ਆਇਆ ਨੇ ਕਿਹਾ ਨया ਪਾਕਿਸਤਾਨ। ਹਰ ਬੰਦਾ ਇੱਕ ਬਿਆਨੀਆ ਲੈ ਕੇ ਆਉਂਦਾ ਹੈਗਾ, ਇੱਕ ਸਟੇਟਮੈਂਟ ਲੈ ਕੇ ਆਉਂਦਾ ਹੈਗਾ, ਉਸ ਸਟੇਟਮੈਂਟ ਦੇ ਉੱਤੇ ਇਲੈਕਸ਼ਨ ਲੜਦਾ ਹੈਗਾ। ਖਾਨ ਸਾਹਿਬ ਨੇ ਵੀ ਇਹੀ ਸਟੇਟਮੈਂਟ ਲੱਭ ਰਹੇ ਸੀ ਕਿ ਮੈਂ ਕਿਹੜੀ ਸਟੇਟਮੈਂਟ ਲੱਭਾਂ। ਉਹਨਾਂ ਕੋਲ ਸਟੇਟਮੈਂਟ ਆ ਗਈ ਗੁਲਾਮੀ ਨਹੀਂ ਸੀ ਕਰਨੀ ਹੈਗੀ, ਅਸੀਂ ਅਮਰੀਕਾ ਦੀ ਅੱਖਾਂ 'ਚ ਅੱਖਾਂ ਪਾਉਣੀਆਂ ਹੈਗੀਆਂ। ਹੁਣ ਇਹ ਸਟੇਟਮੈਂਟ ਉਹਨਾਂ ਕੋਲ ਆ ਗਈ ਹੈਗੀ ਆ। ਆਪੋਜੀਸ਼ਨ ਨੂੰ ਪਹਿਲੇ ਗੰਦਾ ਕੀਤਾ ਅੱਛੇ ਵਾਲਾ ਉਹਨਾਂ ਨੇ ਜਲਸਿਆਂ ਦੇ ਵਿੱਚ, ਉਹ ਆਪੋਜੀਸ਼ਨ ਨੂੰ ਪਹਿਲੇ ਐਕਸਪੋਜ਼ ਕੀਤਾ ਕਿ ਦੇਖੋ ਸਾਰੇ ਆਪਸ 'ਚ ਭਾਈ ਹੈ। ਇਹ ਨੂਨ ਲੀਗ, ਪੀਪਲ ਪਾਰਟੀ, JUI ਜਿੰਨੀਆਂ ਵੀ ਜਮਾਤਾਂ ਹੈਗੀਆਂ ਇਹ PDM ਦੀ ਸ਼ਕਲ 'ਚ ਆਪਸ 'ਚ ਭਾਈ ਹੈ, ਸਾਰੇ ਚੋਰ ਨੇ। ਫਿਰ ਜਿਹੜੇ ਆਪਣੇ ਅਰਾਕੀਨ ਹੈਗੇ ਸੀ, ਜਿਹੜੇ 24 ਅਰਕਾਨ ਇਹਨਾਂ ਦੇ ਆਪਣੇ ਮੁਨਹਰਿਫ ਹੋ ਗਏ ਸੀ, ਛੱਡ ਕੇ ਚਲੇ ਗਏ ਸੀ, ਉਹਨਾਂ ਨੂੰ ਗੰਦਿਆਂ ਕੀਤਾ ਕਿ ਇਹ ਦੇਖੋ ਜੀ ਇਹ ਪੈਸਿਆਂ ਦੀ ਖਾਤਰ ਵਿਕ ਗਏ, ਚਲੇ ਗਏ। ਇਹਨਾਂ ਨੇ ਜਦੋਂ ਸਾਰੀ ਗੇਮ ਪਲਾਨ ਕਰਕੇ ਫਿਰ ਅਸੈਂਬਲੀਆਂ ਤੋੜੀਆਂ। ਅਗਰ ਇਹ ਅਸੈਂਬਲੀਆਂ ਪਹਿਲੇ ਵੀ ਤੋੜ ਸਕਦੇ ਸੀ, ਲੇਕਿਨ ਇਹਨਾਂ ਨੇ ਅਸੈਂਬਲੀਆਂ ਵਾਸਤੇ ਇਹ ਦਿਨ ਹੀ ਮੁੰਤਖਬ ਕੀਤਾ ਆਖਰੀ ਦਿਨ, ਤਾਂ ਕਿ ਆਖਰੀ ਦਿਨ ਤੱਕ ਆਪੋਜੀਸ਼ਨ ਨੂੰ ਗੰਦਾ ਕੀਤਾ ਜਾਵੇ। ਸੋਸ਼ਲ ਮੀਡੀਆ ਦੇ ਉੱਪਰ ਆਪੋਜੀਸ਼ਨ ਦੀ ਬਹੁਤ ਲੋਕ ਮਜ਼ਾਕ ਉਡਾ ਰਹੇ ਨੇ, ਲੋਕ ਬਹੁਤ ਜ਼ਿਆਦਾ ਉਹਨਾਂ ਦੇ ਉੱਪਰ ਮੀਮਸ ਬਣਾ ਰਹੇ ਨੇ, ਉਹਨਾਂ ਨੂੰ ਤੰਗ ਕਰ ਰਹੇ ਨੇ, ਛੇੜ ਰਹੇ ਨੇ। ਹਾਲਾਂਕਿ ਲੋਕਾਂ ਨੂੰ ਵਹਿਮੋ ਗੁਮਾਨ 'ਚ ਵੀ ਨਹੀਂ ਹੋਇਆ ਹੈਗਾ ਕਿ ਪਾਕਿਸਤਾਨ ਦੇ ਆਇਨ ਨੂੰ ਤੋੜਿਆ ਗਿਆ। ਪਾਕਿਸਤਾਨ ਦਾ ਉਹ ਆਇਨ ਜਿਹਨੂੰ ਕੁਰਾਨ ਦੇ ਨਾਲ ਜੋੜਿਆ ਜਾਂਦਾ ਹੈਗਾ ਕਿ ਆਇਨ ਜਿਹੜਾ ਹੈਗਾ ਕੁਰਾਨ ਦੀ ਸ਼ਕਲ ਹੈਗੀ ਹੈ, ਉਸ ਆਇਨ ਨੂੰ ਤੋੜਿਆ ਗਿਆ ਹੈਗਾ। ਲੋਕਾਂ ਨੂੰ ਇਹ ਕੋਈ ਫਿਕਰ ਨਹੀਂ ਹੈਗੀ ਕਿ ਚਲੋ ਠੀਕ ਹੈ। ਹਰ ਲੋਕ ਇਹ ਕਹਿ ਰਹੇ ਕਿ ਜਨਾਬ ਨਹੀਂ ਆਇਨ ਟੁੱਟ ਗਏ ਤੇ ਫਿਰ ਕੀ ਹੋਇਆ, ਪਾਕਿਸਤਾਨ ਤੇ ਬਚ ਗਿਆ ਨਾ। ਇਹ ਅਮਰੀਕਾ ਪਾਕਿਸਤਾਨ ਨੂੰ ਤੋੜਨਾ ਚਾਹ ਰਿਹਾ ਸੀ, ਇਹ ਅਮਰੀਕਾ ਪਾਕਿਸਤਾਨ ਨੂੰ ਖਤਮ ਕਰਨਾ ਚਾਹ ਰਿਹਾ ਸੀ। ਪਾਕਿਸਤਾਨ ਦੀ ਸਾਲਮੀਅਤ ਸਭ ਤੋਂ ਅੱਗੇ ਹੈ, ਪਾਕਿਸਤਾਨ ਮੌਜੂਦ ਹੈਗਾ ਤੇ ਆਇਨ ਮੌਜੂਦ ਹੈਗਾ। ਅੱਛਾ ਕੀਤਾ ਇਮਰਾਨ ਖਾਨ ਨੇ ਆਇਨ ਤੋੜ ਦਿੱਤਾ। ਇਹ ਜਦੋਂ ਇਹ ਲੋਕਾਂ ਦੇ ਵਿੱਚ ਜਿਹੜਾ ਇਮੋਸ਼ਨਸ ਹੈਗਾ ਸੀ ਇਹ ਫੀਡ ਕਰਨਾ ਹੀ ਖਾਨ ਸਾਹਿਬ ਦਾ ਕੰਮ ਹੈਗਾ ਸੀ, ਉਹਨਾਂ ਨੇ ਕਰ ਦਿੱਤਾ। ਹੁਣ 90 ਦਿਨ ਬਾਅਦ ਇਲੈਕਸ਼ਨ ਹੋ ਰਹੇ, 90 ਦਿਨ ਬਾਅਦ ਖਾਨ ਸਾਹਿਬ ਨੇ ਇਹੀ ਬਿਆਨੀਆਂ ਲੈ ਕੇ ਆਵਾਮ 'ਚ ਜਾਣਾ ਹੈਗਾ ਕਿ ਦੇਖੋ ਅਸੀਂ ਤੁਹਾਨੂੰ ਗੁਲਾਮ ਨਹੀਂ ਬਣਨ ਦੇਣਾ, ਅਸੀਂ ਅਮਰੀਕਾ 'ਚ ਅੱਖਾਂ 'ਚ ਅੱਖਾਂ ਪਾ ਕੇ ਤੁਹਾਨੂੰ ਜਿਹੜਾ ਹੈਗਾ ਕਰਨਾ। ਜਦਕਿ ਦੂਸਰੀ ਤਰਫ ਆਪੋਜੀਸ਼ਨ ਫਸ ਗਈ ਹੈ। ਆਪੋਜੀਸ਼ਨ ਕਿੱਦਾਂ ਇਲੈਕਸ਼ਨ ਲੜੇਗੀ? ਮਿਲ ਕੇ ਲੜੇਗੀ ਇਲੈਕਸ਼ਨ ਜਾਂ ਲਹਿਦਾ ਲੜੇਗੀ? ਇਸ ਤਰ੍ਹਾਂ ਨਹੀਂ ਨਾ ਹੋ ਸਕਦਾ ਕਿ ਨਵਾਜ਼ ਸ਼ਰੀਫ ਜਿਹੜਾ ਹੈਗਾ ਪੀਪਲ ਪਾਰਟੀ ਨੂੰ ਇਲੈਕਸ਼ਨ ਲੜੇ, ਸ਼ਬਾਜ਼ ਸ਼ਰੀਫ ਜਿਹੜਾ ਹੈਗਾ ਉਹ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਇਲੈਕਸ਼ਨ ਲੜੇ। ਇਸ ਤਰ੍ਹਾਂ ਨਹੀਂ ਨਾ ਹੋਏਗਾ। ਇਹਨਾਂ ਇਲੈਕਸ਼ਨ ਤੇ ਆਪਣਾ ਲਹਿਦਾ ਲੜਨਾ ਨਾ, ਆਪਣੇ ਖਿਲਾਫ ਹੀ, ਇੱਕ ਦੂਜੇ ਦੇ ਖਿਲਾਫ ਹੀ ਲੜਨਗੇ ਇਲੈਕਸ਼ਨ। ਇਸ ਲਈ ਸਿਚੁਏਸ਼ਨ ਕ੍ਰੀਏਟ ਖਾਨ ਸਾਹਿਬ ਨੇ ਜਾਣਬੁੱਝ ਕੇ ਕੀਤੀ ਹੈਗੀ ਹੈ। ਇਹ ਜਾਣਬੁੱਝ ਕੇ ਕਾਰਡ ਖੇਲਿਆ ਕਿ ਅਸੀਂ ਇਹ ਕਾਰਡ ਹੁਣ 90 ਦਿਨ ਤੋਂ ਬਾਅਦ ਪਤਾ ਚੱਲਣਾ ਹੈਗਾ ਕਿ ਆਵਾਮ ਇਸ ਧੋਖੇ 'ਚ ਆਂਦੀ ਹੈ ਕਿ ਨਹੀਂ ਆਂਦੀ ਹੈਗੀ। ਕਿਉਂਕਿ ਖਾਨ ਸਾਹਿਬ ਦੀ ਹਕੂਮਤ 3.5 ਸਾਲ ਦੇ ਵਿੱਚ ਜਿਹੜੀ ਹੈਗੀ ਹੈ ਉਹਨਾਂ ਨੇ ਲੋਕਾਂ ਦਾ ਜਿਹੜਾ ਹੈਗਾ ਬਿਲਕੁਲ ਅਰਕ ਕੱਢ ਦਿੱਤਾ ਹੈਗਾ। ਲੋਕ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਡਿਸਅਪੁਆਇੰਟਡ ਹੋਏ ਸੀ, ਬਹੁਤ ਜ਼ਿਆਦਾ ਮਾਯੂਸ ਹੋਏ ਸੀ ਇਹ 3.5 ਸਾਲ ਦੀ ਹਕੂਮਤ ਦੇ ਉੱਤੋਂ। ਲੇਕਿਨ ਲੋਕਾਂ ਦੇ ਵਿੱਚ ਹੁਣ ਇੱਕ ਇਹ ਬਿਆਨੀਆ ਫਿੱਟ ਕਰ ਦਿੱਤਾ ਗਿਆ ਕਿ ਮਹਿੰਗਾਈ ਛੱਡੋ, ਗੁਲਾਮਾਨਾ ਜ਼ਿੰਦਗੀ ਛੱਡੋ, ਤੁਸੀਂ ਜਿਹੜਾ ਹੈਗਾ ਸ਼ੇਰਾਂ ਤਰ੍ਹਾਂ ਜੀਓ, ਤੁਸੀਂ ਜਿਹੜਾ ਹੈਗਾ ਅਮਰੀਕਾ ਦੀ ਅੱਖਾਂ 'ਚ ਅੱਖਾਂ ਪਾ ਕੇ ਜੀਓ। ਆਹ ਬਿਆਨੀਆਂ ਆਵਾਮ ਦੇ ਵਿੱਚ ਖਾਨ ਸਾਹਿਬ ਨੇ ਪੁੱਟ ਕਰਨਾ ਸੀ, ਉਹ ਪੁੱਟ ਕਰ ਦਿੱਤਾ। ਹੁਣ 90 ਦਿਨ ਤੋਂ ਬਾਅਦ ਜਿਹੜਾ ਹੈਗਾ ਉਹ ਦੇਖਣਾ ਹੈ ਕਿ ਹਕੂਮਤ ਦੀ ਫਿਰ ਖਿਚੜੀ ਪੱਕਦੀ ਹੈਗੀ ਹੈ ਜਾਂ 2/3 ਅਕਸਰੀਅਤ ਦੇ ਨਾਲ ਖਾਨ ਸਾਹਿਬ ਦੀ ਹਕੂਮਤ ਆਉਂਦੀ ਹੈਗੀ ਹੈ ਜਾਂ PDM ਦੀ ਹਕੂਮਤ ਆਉਂਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਨਾਸਿਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ। ਸੋ ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।